ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਤੇ ਚਾਨਣਾ ਪਾਈਦਾ ਹੈ, ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਆਪਾਂ ਰੁਖ ਕਰੀਏ ਤਾਂ ਉਧਰ ਲਦਾਖ ਨੂੰ ਲੈ ਕੇ ਕੱਲ ਜਾਂ ਪਰਸੋਂ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਉੱਥੋਂ ਧਮਕੀ ਨੂਮਾ ਇੱਕ ਸੰਦੇਸ਼ ਲੱਗਦਾ ਹੈ, ਕੇਂਦਰ ਨੂੰ ਸੁਨੇਹਾ ਲੱਗਦਾ ਹੈ ਤੇ ਉਸ ਤੋਂ ਬਾਅਦ ਅੱਜ ਲਦਾਖ ਦੇ ਵਿੱਚ ਹਿੰਸਾ ਹੋਈ ਹੈ। 4 ਲੋਕਾਂ ਦੀ ਮੌਤ ਦੀ ਖਬਰ ਹੈ। 72 ਤੋਂ ਜ਼ਿਆਦਾ ਲੋਕ ਇਸ ਸਮੇਂ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਰਾਜ ਬਣਾਉਣ ਦੀ ਜਿਹੜੀ ਰਾਜ ਦਾ ਦਰਜਾ ਦੇਣ ਦੀ ਜਿਹੜੀ ਮੰਗ ਹੈ ਉਸ ਨੂੰ ਲੈ ਕੇ ਪ੍ਰਦਰਸ਼ਨਕਾਰੀ ਸੜਕਾਂ ਤੇ ਉਤਰੇ। ਖਬਰ ਇੱਥੋਂ ਤੱਕ ਹੈ ਕਿ ਭਾਜਪਾ ਦੇ ਆਫਿਸ ਨੂੰ ਵੀ ਜਲਾ ਦਿੱਤਾ ਗਿਆ। ਕਿੰਨਾ ਕੁ ਸੱਚ ਹੈ ਜੀ ਇਸ 'ਚ? ਦੇਖੋ, ਪਿਛਲੇ 15 ਦਿਨਾਂ ਤੋਂ 10 ਸਤੰਬਰ ਤੋਂ ਲਗਾਤਾਰ ਉੱਥੇ ਕੰਸ਼ਨ ਚੱਲ ਰਿਹਾ ਸੀਗਾ। ਜਿਹੜੇ ਸੋਨਮ ਵਾਂਗਚੁਕ ਹੋਰੀ ਸੀਗੇ ਉਹ ਸਾਰੇ ਭੁੱਖ ਹੜਤਾਲ ਤੇ ਬੈਠੇ ਸੀਗੇ। ਉਹਨਾਂ ਦੇ ਜੀ ਸਮਰਥਨ ਤੇ ਹੀ ਅੱਜ ਬਾਜ਼ਾਰ ਨੂੰ ਬੰਦ ਕਰਨ ਦੀ ਗੱਲ ਆਈ ਸੀ। ਲੇਹ ਲਦਾਖ ਦੇ ਵਿੱਚ ਇਹ ਖਬਰ ਸੀ ਕਿ ਅੱਜ ਪ੍ਰਦਰਸ਼ਨਕਾਰੀਆਂ ਨੇ ਕਿਹਾ ਸੀਗਾ, ਖਾਸ ਕਰ ਨੌਜਵਾਨ ਪ੍ਰਦਰਸ਼ਨਕਾਰੀਆਂ ਨੇ, ਕਿ ਅਸੀਂ ਅੱਜ ਬਾਜ਼ਾਰ ਨੂੰ ਬੰਦ ਕਰਾਵਾਂਗੇ। ਉਸੇ ਦੌਰਾਨ ਜਿਹੜਾ ਕੁਝ ਜਿਹੜੇ ਸੋਸ਼ਲ ਮੀਡੀਆ ਤੋਂ ਬਹੁਤ ਜ਼ਿਆਦਾ ਨੌਜਵਾਨ ਉੱਥੇ ਇਕੱਠੇ ਹੋਏ। ਅੱਜ ਲੇਹ ਲਦਾਖ 'ਚ ਸਵੇਰੇ ਬਹੁਤ ਜ਼ਿਆਦਾ ਨੌਜਵਾਨਾਂ ਦੀ ਭੀੜ ਸੀ। ਉਹਨਾਂ ਨੇ ਫਿਰ ਜਦੋਂ ਬਾਜ਼ਾਰ ਬੰਦ ਕਰਾਉਂਦੇ ਹੋਏ ਚੱਲੇ ਤਾਂ ਸਾਹਮਣੇ ਫਿਰ ਰਸਤੇ 'ਚ ਬੀਜੇਪੀ ਦਾ ਦਫ਼ਤਰ ਵੀ ਪਿਆ। ਉਹਨਾਂ ਨੇ ਬੀਜੇਪੀ ਦੇ ਦਫ਼ਤਰ ਨੂੰ ਅੱਗ ਲਾ ਦਿੱਤੀ ਤੇ ਉਸ ਤੋਂ ਬਾਅਦ ਹੀ ਸਾਰਾ ਮਾਮਲਾ ਭੜਕਿਆ ਗਿਆ। ਉੱਥੇ ਸੀਆਰਪੀਐਫ ਦੀ ਗੱਡੀ ਆਈ ਤੇ ਸੀਆਰਪੀਐਫ ਦੀ ਗੱਡੀ ਨੂੰ ਵੀ ਅੱਗ ਲਾ ਦਿੱਤੀ ਗਈ। ਫਿਰ ਜਿਹੜੇ ਸੀਆਰਪੀਐਫ ਵੱਲੋਂ ਕਹਿ ਲੋ ਜਾਂ ਫਿਰ ਉਧਰ ਜਿੰਨਾ ਵੀ ਪ੍ਰਸ਼ਾਸਨਿਕ ਅਮਲਾ ਸੀਗਾ ਉਹਨੇ ਫਿਰ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਹਜੇ ਤੱਕ 4 ਨੌਜਵਾਨਾਂ ਦੀ ਮੌਤ ਦੀ ਖਬਰ ਹੈ ਤੇ 70 ਤੋਂ ਜ਼ਿਆਦਾ ਘਾਇਲ ਨੇ ਤੇ 30 ਤੋਂ ਵੱਧ ਗੰਭੀਰ ਤੌਰ ਤੇ ਜ਼ਖਮੀ ਹਨ। ਪਿਛਲੇ 15 ਦਿਨਾਂ ਤੋਂ ਲਗਾਤਾਰ ਆਪਾਂ ਨੂੰ ਪਤਾ ਹੈ ਕਿ ਉੱਥੇ ਅੰਦੋਲਨ ਚੱਲ ਰਿਹਾ ਹੈਗਾ। ਡਿਮਾਂਡ ਹੋਈ ਹੈ ਕਿ ਲਦਾਖ ਨੂੰ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ, ਉਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਰੱਖਿਆ ਗਾ ਤੇ 6 ਸ਼ਡਿਊਲ 'ਚ ਵੀ ਸ਼ਾਮਿਲ ਕੀਤਾ ਜਾਵੇ ਕਨਸਟੀਟਿਊਸ਼ਨ ਦੀ। ਇਸ ਤੋਂ ਪਹਿਲਾਂ ਵੀ ਸੋਨਮ ਵਾਂਗਚੁਕ ਹੋਰੀ ਪੈਦਲ ਮਾਰਚ ਕਰਕੇ ਦਿੱਲੀ ਤੱਕ ਆਏ ਸੀਗੇ। ਇਹ ਜਿਹੜਾ ਅੱਜ ਘਟਨਾਕ੍ਰਮ ਵਾਪਰਿਆ ਹੈਗਾ, ਨੌਜਵਾਨਾਂ ਦੀ ਜਿਹੜੀ ਵੱਡੀ ਗਿਣਤੀ ਸੀਗੀ ਉਹਨੇ ਜੋ ਕੁਝ ਅੱਜ ਵਾਇਲੈਂਸ ਆਪਾਂ ਨੂੰ ਦੇਖਣ ਨੂੰ ਮਿਲੀ ਹੈ, ਜਿਹੜਾ ਟਕਰਾਹਟ ਦੇਖਣ ਨੂੰ ਮਿਲੀ ਪ੍ਰਸ਼ਾਸਨ ਦੇ ਖਿਲਾਫ, ਉਹਦੇ ਉਲਟ ਸੋਨਮ ਵਾਂਗਚੁਕ ਨੇ ਆਪਣਾ ਅੰਦੋਲਨ ਖਤਮ ਕਰ ਦਿੱਤਾ। ਉਹਨੇ ਆਪਣੀ ਭੁੱਖ ਹੜਤਾਲ ਤੋੜ ਦਿੱਤੀ ਹੈ ਤੇ ਕਿਹਾ ਕਿ ਅਸੀਂ ਇਹ ਐਕਸਪੈਕਟ ਨਹੀਂ ਕਰ ਰਹੇ ਸੀਗੇ ਕਿ ਵਾਇਲੈਂਸ ਹੋਵੇਗੀ। ਦੇਖੋ, ਇਹ ਹਮੇਸ਼ਾ ਹੀ ਹੁੰਦਾ ਗਾ। ਕੁਝ ਗਾਂਧੀਵਾਦੀ ਲੋਕ ਹੁੰਦੇ ਨੇ, ਉਹ ਕਹਿੰਦੇ ਕਿ ਅਸੀਂ ਭੁੱਖ ਹੜਤਾਲ ਕਰਾਂਗੇ, ਅਸੀਂ ਇਸ ਭੁੱਖ ਹੜਤਾਲ ਕਰਕੇ ਸਰਕਾਰ ਨੂੰ ਝੁਕਾ ਲਿਆਂਗੇ। ਕੁਝ ਲੋਕ ਹੁੰਦੇ ਨੇ ਕਿ ਜਿਹੜੇ ਕਹਿੰਦੇ ਨੇ ਕਿ ਇਹ ਭੁੱਖ ਹੜਤਾਲਾਂ ਨਾਲ ਕੁਝ ਨਹੀਂ ਹੋਣਾ, ਅਸੀਂ ਕੇਂਦਰ ਨੂੰ ਜਾਂ ਫਿਰ ਸਰਕਾਰ ਨੂੰ ਤੰਗ ਕਰਾਂਗੇ, ਉਹਦੇ ਗਲ 'ਚ ਗੁੱਠਾ ਦੇਵਾਂਗੇ ਤੇ ਆਪਣੇ ਹੱਕ ਖੋ ਕੇ ਲਵਾਂਗੇ। ਮਤਲਬ ਕੋਈ ਸਾਨੂੰ ਥਾਲੀ 'ਚ ਪਰੋਸ ਕੇ ਨਹੀਂ ਦਊਗਾ, ਸਾਨੂੰ ਖੋਣਾ ਪਊਗਾ। ਤਾਂ ਇਹ ਇੱਕ ਟਕਰਾਹਟ ਹਮੇਸ਼ਾ ਰਹਿੰਦੀ ਹੈ ਪੀਸਫੁਲ ਪ੍ਰੋਟੈਸਟਰ ਅਤੇ ਜਿਹੜਾ ਬਾਜ਼ਾਰ ਨੂੰ ਬੰਦ ਕਰਾ ਕੇ ਜਾਂ ਫਿਰ ਇਸ ਕਿਸਮ ਦੇ ਜਿਹੜਾ ਜਿਵੇਂ ਬੀਜੇਪੀ ਦੇ ਦਫ਼ਤਰ ਨੂੰ ਅੱਗ ਲਾਈ ਗਈ ਹੈ। ਦੇਖੋ, ਗੁੱਸਾ ਤਾਂ ਸੀਗਾ ਹੀ। ਪਿਛਲੇ 5 ਸਾਲਾਂ ਤੋਂ ਅੰਦੋਲਨ ਕਰ ਰਹੇ ਨੇ ਲਦਾਖ ਦੇ ਵਾਸੀ। 2019 'ਚ ਉਹਨਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਡਿਕਲੇਅਰ ਕੀਤਾ ਸੀਗਾ, ਯੂਨੀਅਨ ਟੈਰੀਟਰੀ ਬਣਾਇਆ ਸੀ। ਉਸ ਤੋਂ ਬਾਅਦ ਹੀ ਲਗਾਤਾਰ ਲਦਾਖ ਦੇ ਲੋਕ ਸੜਕਾਂ ਤੇ ਨੇ। ਉਹਨਾਂ ਦੀ ਕੋਈ ਗੱਲ ਨਹੀਂ ਸੁਣੀ। ਬਹੁਤ ਵੱਡੇ ਮਾਰਚ ਵੀ ਹੋਏ। ਹੁਣ ਆਪਾਂ ਦੇਖਣ ਨੂੰ ਮਿਲਿਆ, ਠੀਕ ਹੈ, ਕਿ ਸੋਨਮ ਵਾਂਗਚੁਕ ਹੋਰਾਂ ਨੇ ਜਿਹੜਾ ਪ੍ਰੋਟੈਸਟ ਉਹ ਖਤਮ ਕਰਨ ਦੀ ਗੱਲ ਕਰ ਲਈ। ਉਹਨਾਂ ਨੇ ਆਪਣੀ ਭੁੱਖ ਹੜਤਾਲ ਤੋੜ ਲਈ। ਪਰ ਜਿਹੜੇ ਨੌਜਵਾਨ ਮਾਰੇ ਗਏ ਨੇ, ਮੈਨੂੰ ਲੱਗਦਾ ਗਾ ਕਿ ਉਹਨਾਂ ਨੇ ਆਪਣੇ ਸੂਬੇ ਨੂੰ ਦਾ ਦਰਜਾ ਦਿਵਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੈ ਤੇ ਉਹ ਅੰਦੋਲਨਾਂ 'ਚ ਅਕਸਰ ਹੀ ਹੁੰਦਾ ਗਾ। ਇੱਕ ਗਰਮ ਦਲ ਹੁੰਦਾ, ਇੱਕ ਨਰਮ ਦਲ ਹੁੰਦਾ ਤੇ ਗਰਮ ਦਲ ਦੀ ਅੱਜ ਕਾਰਵਾਈ ਸੀਗੀ। ਦੇਖਦੇ ਹਾਂ ਤਾਂ ਕਿੰਨਾ ਕੁ ਪ੍ਰੈਸ਼ਰ ਸਰਕਾਰ ਤੇ ਪਊਗਾ। ਇੱਕ ਵਾਰ ਵਾਸਤੇ ਉੱਥੇ ਮਤਲਬ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਸ਼ਹਿਰ ਨੂੰ। ਸ਼ਹਿਰ 'ਚ ਮਾਰਚ, ਰੈਲੀ ਸਾਰਾ ਕੁਝ ਬੈਨ ਕਰ ਦਿੱਤਾ ਗਿਆ ਹੈਗਾ ਤੇ ਸੋਨਮ ਵਾਂਗਚੁਕ ਨੇ ਵੀ ਆਪਣਾ ਅੰਦੋਲਨ ਵਾਪਸ ਲੈ ਲਿਆ, ਅਨਸ਼ਨ ਤੋੜ ਦਿੱਤਾ। ਦੇਖਦੇ ਹਾਂ ਕਿ ਅੱਗੇ ਲੇਹ ਲਦਾਖ 'ਚ ਕੀ ਖਬਰ ਆਉਂਦੀ ਹੈ, ਕਿ ਅੱਗੇ ਉਹਨਾਂ ਦੀ ਚੀਜ਼ਾਂ ਰਹਿੰਦੀਆਂ ਨੇ। ਮਤਲਬ ਅਜੇ ਅਪਡੇਟਿੰਗ ਹੈਗੀ ਆ। ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਅਸੀਂ ਲੇਹ ਲਦਾਖ 'ਚ ਲੋਕਾਂ ਨੂੰ ਜਾਣਦੇ ਨੇ, ਖਾਸ ਕਰ ਜਿਹੜੇ ਅੰਦੋਲਨ ਐਕਟਿਵਿਸਟ ਕਿਸਮ ਦੇ ਲੋਕ ਨੇ, ਉਹਨਾਂ ਨਾਲ ਸਾਡੀ ਵੀ ਗੱਲਬਾਤ ਹੋ ਜਾਵੇ ਤਾਂ ਕਿ ਸਾਨੂੰ ਵੀ ਇੱਕ ਐਗਜ਼ੈਕਟ ਜਿਹੜੀ ਸਥਿਤੀ ਅੱਜ ਦੇ ਟਾਈਮ ਉਹਨਾਂ ਦੀ ਅਗਲੀ ਕੀ ਪਲਾਨਿੰਗ ਹੈ ਉਹ ਪਤਾ ਲੱਗ ਸਕੇ ਤੇ ਕੱਲ ਦੇ ਬੁਲੇਟਿਨ 'ਚ ਜ਼ਰੂਰ ਅਸੀਂ ਅਪਡੇਟ ਕਰਾਂਗੇ। ਜੀ
ਸੋ ਜੇਕਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਕਰਨਾਟਕ ਹਾਈ ਕੋਰਟ ਨੂੰ ਐਕਸ ਨੂੰ ਇਹ ਕਿਉਂ ਕਹਿਣਾ ਪੈ ਗਿਆ ਕਿ ਅਮਰੀਕੀ ਕਾਨੂੰਨ ਇੱਥੇ ਲਾਗੂ ਨਹੀਂ ਹੁੰਦੇ? ਦੇਖੋ, ਸੋਸ਼ਲ ਮੀਡੀਆ ਤੇ ਅੱਜ ਦੇ ਟਾਈਮ ਆਪਾਂ ਜੇ ਟਵਿੱਟਰ ਦੀ ਗੱਲ ਕਰ ਲਈਏ, ਜਿਹੜਾ ਕਿ ਅੱਜ ਕੱਲ ਐਕਸ ਦੇ ਨਾਂ ਤੋਂ ਜਾਣਿਆ ਜਾਂਦਾ ਗਾ, ਉਹਦੀ ਮਾਲਕੀ ਆਪਾਂ ਨੂੰ ਪਤਾ ਕਿ ਅਮਰੀਕਾ ਦੇ ਜਿਹੜੇ ਉਦਯੋਗਪਤੀ ਨੇ, ਇੰਡਸਟਰੀਲਿਸਟ ਨੇ, ਐਲਨ ਮਸਕ, ਉਹਨਾਂ ਦੀ ਹੈਗੀ ਆ। ਤੇ ਆਪਾਂ ਦੇਖ ਰਹੇ ਸੀਗੇ ਕਿ ਐਕਸ ਤੇ ਲਗਾਤਾਰ ਇੰਡੀਆ ਦੇ ਵਿੱਚ ਅਸ਼ਲੀਲ ਕੰਟੈਂਟ ਕਹਿ ਲੋ ਜਾਂ ਫਿਰ ਮਹਿਲਾਵਾਂ ਦੇ ਉਲਟ ਜਿਹੜਾ ਅਪਰਾਧ ਵਧਾਇਆ ਜਾਂਦਾ ਗਾ, ਇਸ ਕਿਸਮ ਦਾ ਕੰਟੈਂਟ ਲਗਾਤਾਰ ਚੱਲਦਾ ਸੀਗਾ। ਉਹਦੇ ਉਲਟ ਕਰਨਾਟਕ ਹਾਈ ਕੋਰਟ 'ਚ ਇੱਕ ਪਟੀਸ਼ਨ ਗਈ ਸੀ ਤੇ ਉਹਦੇ 'ਚ ਉਸ ਕੰਟੈਂਟ ਨੂੰ ਬਲੌਕ ਕਰਨ ਦੀ ਗੱਲ ਕਹੀ ਸੀਗੀ। ਤੇ ਉਧਰ ਫਿਰ ਜਿਹੜਾ ਐਕਸ ਦਾ ਅਫਸਰ ਸੀਗਾ ਭਾਰਤ ਸਰਕਾਰ, ਉਸਨੇ ਇਹਦੇ ਉਲਟ ਆਪਣੀ ਗੱਲ ਰੱਖੀ ਸੀ। ਉਹਦੇ ਉਲਟੇ ਹਾਈ ਕੋਰਟ ਦੇ ਜੱਜ ਨੇ ਕਿਹਾ ਹੈਗਾ ਕਿ ਅਮਰੀਕਾ 'ਚ ਅੱਡ ਕਾਨੂੰਨ ਨੇ, ਇੱਧਰ ਅੱਡ ਕਾਨੂੰਨ ਨੇ। ਜੇ ਫ੍ਰੀडम ਆਫ ਸਪੀਚ ਵੀ ਹੈਗੀ ਆ, ਉਹ ਐਬਸੋਲੂਟ ਨਹੀਂ ਹੈਗੀ, ਉਹ ਇੱਕ ਲਿਮਿਟੇਸ਼ਨਸ ਨਾਲ ਆਉਂਦੀ ਹੈ। ਤੇ ਜੇ ਮਤਲਬ ਤੁਸੀਂ ਉਹਦਾ ਗਲਤ ਇਸਤੇਮਾਲ ਨਹੀਂ ਕਰ ਸਕਦੇ। ਉਹਨਾਂ ਨੇ ਮਤਲਬ ਜਿਹੜਾ ਇੱਕ ਐਗਜ਼ੈਕਟ ਕਮੈਂਟ ਹੈ ਉਹ ਵੀ ਮੈਂ ਪੜ੍ਹ ਦਿੰਨਾ। ਸੋਸ਼ਲ ਮੀਡੀਆ ਕੰਪਨੀਆਂ ਨੂੰ ਮਿਲਣ ਵਾਲਾ ਸੇਫ ਹਾਰਬਰ ਸੁਰੱਖਿਆ ਕੇਵਲ ਤਦੇ ਲਾਗੂ ਹੁੰਦਾ ਜਦ ਉਹ ਸ਼ਿਕਾਇਤ ਆਉਣ ਤੇ ਤੁਰੰਤ ਜੇ ਗਲਤ ਕੰਟੈਂਟ ਨੂੰ ਹਟਾਉਣ। ਐਕਸ ਚੀਲਿੰਗ ਇਫੈਕਟ ਦਾ ਬਹਾਨਾ ਦੇ ਕੇ ਆਪਣੇ ਯੂਜ਼ਰਸ ਉਹਨਾਂ ਦੇ ਯੂਜ਼ਰਸ ਜਿਹੜੇ ਗਲਤ ਕੰਟੈਂਟ ਸ਼ੇਅਰ ਕਰਦੇ ਨੇ, ਉਹਨਾਂ ਦਾ ਵਕੀਲ ਨਹੀਂ ਬਣ ਸਕਦਾ, ਇਹ ਗੱਲ ਕਹੀ ਗਈ ਹੈਗੀ ਆ। ਯਾਨੀ ਕਿ ਮਤਲਬ ਜਦੋਂ ਗਲਤ ਕੰਟੈਂਟ ਹੁੰਦਾ ਗਾ, ਉਹ ਹਟਾਇਆ ਜਾਵੇ, ਉਹਦੇ 'ਚ ਉਸ ਯੂਜ਼ਰ ਦੇ ਨਾਲ ਨਾ ਖੜਿਆ ਜਾਵੇ, ਇਹ ਗੱਲ ਕਹੀ ਗਈ ਹੈਗੀ ਆ। ਐਕਸ ਨੇ ਕਿਹਾ ਕਿ ਅਸੀਂ ਸਹਿਯੋਗ ਕਰ ਰਹੇ ਹੈਗੇ ਆ ਤੇ ਅਸੀਂ ਸਾਡਾ ਸਰਕਾਰ ਨਾਲ ਅਸੀਂ ਕੰਮ ਕਰਨ ਵਾਸਤੇ ਤਿਆਰ ਨੇ। ਮਤਲਬ ਜੱਜ ਨੇ ਇੱਕ ਫਟਕਾਰ ਲਾਈ ਤੇ ਮਲਟੀਨੈਸ਼ਨਲ ਕੰਪਨੀ ਦੇ ਜਿਹੜੇ ਵਕੀਲ ਉੱਥੇ ਪੇਸ਼ ਹੋਏ ਸੀ, ਉਹਨਾਂ ਨੇ ਆਪਣੀ ਗੱਲ ਮਤਲਬ ਆਪਾਂ ਕਹਿ ਲਈਏ ਕਿ ਉਹਨਾਂ ਨੇ ਇਹ ਕਹਤਾ ਕਿ ਅਸੀਂ ਸਰਕਾਰ ਨਾਲ ਕੋਸ਼ਿਸ਼ ਕਰ ਰਹੇ ਹਾਂ ਤਾਲਮੇਲ ਕਰਨ ਦੀ। ਜੀ। ਸੋ ਜੇਕਰ ਆਪਾਂ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਵੋਟਰ ਲਿਸਟ ਦੇ ਵਿੱਚ ਨਾਮ ਜੋੜਨ ਤੇ ਹਟਾਉਣ ਦੋਵੇਂ ਤਰੀਕੇ ਦੇ ਪ੍ਰੋਸੈਸ ਦੇ ਵਿੱਚ ਬਦਲਾਅ ਹੈ। ਇਹ ਪ੍ਰੋਸੈਸ ਜਦੋਂ ਬਦਲਿਆ ਗਿਆ ਹੈ ਤਾਂ ਇਸ ਦੇ ਵਿੱਚ ਬਦਲ ਕੇ ਮੇਨ ਬਦਲੀਆਂ ਕੀ ਕੀਤੀਆਂ ਗਈਆਂ ਨੇ? ਹੁਣ ਕੀ ਜ਼ਰੂਰੀ ਹੈ ਆਪਣਾ ਨਾਮ ਜੋੜਨ ਜਾਂ ਹਟਵਾਉਣ ਦੇ ਲਈ? ਦੇਖੋ, ਇਹ ਜਿਹੜਾ ਸਾਰਾ ਮਾਮਲਾ ਹੈ ਰਾਹੁਲ ਗਾਂਧੀ ਵੱਲੋਂ ਆਪਣੀ ਪਿਛਲੀ ਪ੍ਰੈਸ ਕਾਨਫਰੰਸ ਚੱਕਿਆ ਗਿਆ ਸੀਗਾ। ਉਹਨਾਂ ਨੇ ਦੱਸਿਆ ਸੀਗਾ ਕਿ ਕਿਵੇਂ ਚੋਣਾਂ ਤੋਂ ਪਹਿਲਾਂ, ਚੋਣਾਂ ਤੋਂ 10-12 ਘੰਟੇ ਪਹਿਲਾਂ ਵੀ, ਜਦੋਂ VOTING ਹੁੰਦੀ ਉਸ ਤੋਂ 10-12 ਘੰਟੇ ਪਹਿਲਾਂ ਵੀ ਲੋਕਾਂ ਦੇ ਜਿਹੜੇ ਨਾਂ ਸੀਗੇ ਵੋਟਰ ਲਿਸਟਾਂ ਤੋਂ ਡਿਲੀਟ ਕੀਤੇ ਗਏ ਤੇ ਉਹ ਉਹਨਾਂ ਨੇ ਸਬੂਤ ਪੇਸ਼ ਕੀਤੇ ਸੀਗੇ। ਉਹ ਇਸ ਕਿਸਮ ਦੇ ਬੰਦੇ ਵੀ ਉਹ ਲੈ ਆਏ ਸੀ ਜਿਨ੍ਹਾਂ ਦੇ ਨਾਂ ਡਿਲੀਟ ਕੀਤੇ ਗਏ ਸੀ। ਉਸ ਤੋਂ ਬਾਅਦ ਇੱਕ ਖਲਬਲੀ ਮਚ ਗਈ ਸੀਗੀ। ਲਗਾਤਾਰ ਇੱਕ ਸਵਾਲ ਪੁੱਛਿਆ ਜਾ ਰਿਹਾ ਸੀਗਾ ਚੋਣ ਆਯੋਗ ਤੋਂ ਕਿ ਜਿਹੜੀ ਇਹ ਤਾਕਤ ਹੈ ਕਿ ਕਿਸੇ ਦਾ ਵੀ ਨਾਂ ਡਿਲੀਟ ਕਰ ਦਿਓ ਵੋਟਰ ਲਿਸਟ ਤੋਂ, ਇਹ ਕਿੱਥੋਂ ਹੁੰਦੀ ਹੈ? ਕੌਣ ਲੋਕ ਇਹਨੂੰ ਆਪਰੇਟ ਕਰ ਰਹੇ ਨੇ? ਕੀ ਕੋਈ ਬੱਗ ਹੈ, ਕੋਈ ਮਿਲੀ ਜੁਲੀ ਕੋਈ ਮਿਲੀ ਭੁਗਤ ਹੈ? ਇਹ ਬਹੁਤ ਸਾਰੇ ਸਵਾਲ ਸੀਗੇ। ਹੁਣ ਉਹਨਾਂ ਨੇ ਕੀ ਕਰਤਾ ਕਿ ਇੱਕ ਜਿਵੇਂ ਖਾਮੀਆਂ ਤਾਂ ਸੀਗੀਆਂ ਇਲੈਕਸ਼ਨ ਕਮਿਸ਼ਨ ਦੇ ਉਸ ਪੋਰਟਲ 'ਚ, ਉਹਨਾਂ ਨੇ ਕੀ ਕਰਤਾ ਕਿ ਹੁਣ ਜੇ ਕਿਸੇ ਨੂੰ ਆਪਣਾ ਨਾਂ ਕਟਵਾਉਣਾ ਵੀ ਹੈਗਾ ਤੇ ਉਹਦੇ ਮੋਬਾਈਲ ਤੇ OTP ਆਊਗਾ, ਇਲੈਕਸ਼ਨ ਕਮਿਸ਼ਨ ਵਾਲੇ ਫੋਨ ਕਰਨਗੇ ਕਿ ਬਾਈ ਕੀ ਤੁਸੀਂ ਆਪਣਾ ਨਾਂ ਕਟਾਉਣਾ ਚਾਹੁੰਦੇ ਹੋ? ਉਹ ਜਦੋਂ ਹਾਂ ਕਹੂਗਾ ਕਿ ਹਾਂ ਮੇਰਾ ਨਾਂ ਕੱਟ ਦਿਓ ਤੇ ਉਹ ਕਹਿਣਗੇ OTP ਭੇਜਾਗਾ, OTP ਸਾਨੂੰ ਦਿਓ, ਫਿਰ ਉਸ ਤੋਂ ਬਾਅਦ ਡਿਲੀਟ ਹੋਊਗਾ। ਇਹ ਫੀਚਰ ਐਡ ਕੀਤਾ ਗਿਆ ਹੈਗਾ। ਯਾਨੀ ਕਿ ਪਹਿਲਾਂ ਮਤਲਬ ਬੰਦਿਆਂ ਨੂੰ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਉਹਨਾਂ ਦਾ ਨਾਂ ਕੱਟ ਦਿੱਤਾ ਗਿਆ, ਐਡ ਕਰ ਦਿੱਤਾ ਗਿਆ। ਉਹਦੇ 'ਚ ਤਬਦੀਲੀ ਕੀਤੀ ਗਈ ਹੈ। ਦੇਖੋ, ਜਿਹੜਾ ਰਾਹੁਲ ਗਾਂਧੀ ਵੋਟ ਚੋਰੀ ਕਰਕੇ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਖਾਮੀਆਂ ਨੂੰ ਐਕਸਪੋਜ਼ ਕਰ ਰਹੇ ਨੇ, ਉਹਦਾ ਤੁਸੀਂ ਇੱਕ ਅਸਰ ਤਾਂ ਤੁਸੀਂ ਹੁਣ ਦੇਖ ਹੀ ਸਕਦੇ ਹੋ ਕਿ ਇਲੈਕਸ਼ਨ ਕਮਿਸ਼ਨ ਵਾਲੇ ਕੁਝ ਵੀ ਕਹਿੰਦੇ ਹੋਣ, ਉਹ ਆਪਣੀ ਚੀਜ਼ਾਂ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮਤਲਬ ਜਿਵੇਂ ਗਿਆਨੇਸ਼ ਕੁਮਾਰ ਤਾਂ ਕਹਿ ਰਿਹਾ ਸੀਗਾ ਰਾਹੁਲ ਗਾਂਧੀ ਸਾਡੇ ਤੇ ਬੇਬੁਨਿਆਦ ਆਰੋਪ ਲਾ ਰਹੇ ਸੀ। ਜੇ ਬੇਬੁਨਿਆਦ ਆਰੋਪ ਲਾ ਰਹੇ ਸੀਗੇ ਤੇ ਫਿਰ ਤੁਸੀਂ ਆਪਣੇ ਆਪ ਨੂੰ ਕਰੈਕਟ ਕਿਵੇਂ ਕਰ ਰਹੇ ਹੋ? ਤੇ ਇਹ ਚੀਜ਼ਾਂ ਹੈਗੀਆਂ ਤੇ ਨਵਾਂ ਦੇਖਦੇ ਹਾਂ ਕਿ ਇਹਦੇ 'ਚ ਬਣਦਾ ਕੀ ਹੈ। ਮਤਲਬ ਕਰਨਾਟਕਾ 'ਚ ਪਹਿਲਾਂ ਵੀ ਜਿਹੜੇ ਉਹਨਾਂ ਦਾ ਗ੍ਰਹਿ ਵਿਭਾਗ ਸੀਗਾ, CID ਹੈਗਾ ਕਰਨਾਟਕਾ ਗਵਰਨਮੈਂਟ ਦੀ, ਉਹ ਲਗਾਤਾਰ ਚੋਣ ਆਯੋਗ ਤੋਂ ਬਹੁਤ ਸਾਰੇ ਸਬੂਤ ਮੰਗਣ ਦੀ ਗੱਲ ਵੀ ਕਰ ਰਹੀ ਹੈ, ਲੇਕਿਨ ਹਜੇ ਤੱਕ ਚੋਣ ਆਯੋਗ ਨੇ ਕਿਸੇ ਵੀ ਕਿਸਮ ਦੇ ਸਬੂਤ ਦਿੱਤੇ ਨਹੀਂ ਹਨ। ਜੀ। ਸੋ ਜੇਕਰ ਆਪਾਂ ਇਸ ਤੋਂ ਅਗਲੀ ਗੱਲ ਕਰਦੇ ਹਾਂ ਤਾਂ ਉਧਰ ਮਹਾਰਾਸ਼ਟਰ ਦੇ ਵਿੱਚ ਵੀ ਹੁਣ ਹੜ੍ਹ ਕਹਿਰ ਮਚਾ ਰਿਹਾ ਹੈ। 5 ਜ਼ਿਲ੍ਹੇ ਹੜ੍ਹ ਦੇ ਮਾਰ ਹੇਠ ਆ ਗਏ ਨੇ। ਮਹਾਰਾਸ਼ਟਰ ਦੇ ਵਿੱਚ 5 ਜ਼ਿਲ੍ਹੇ ਹੜ੍ਹਾਂ ਦੇ ਮਾਰ ਹੇਠ ਨੇ। 8 ਲੋਕਾਂ ਦੀ ਡੈਥ ਹੋਈ ਹੈ। ਬੰਗਾਲ 'ਚ 10 ਲੋਕਾਂ ਦੀ ਡੈਥ ਹੋ ਚੁੱਕੀ ਹੈ।
ਮੱਧ ਪ੍ਰਦੇਸ਼ 'ਚ ਵੀ ਖਾਸਾ ਨੁਕਸਾਨ ਹੋਇਆਗਾ। ਹਾਲਾਂਕਿ ਮੱਧ ਪ੍ਰਦੇਸ਼ ਤੋਂ ਮੌਨਸੂਨ ਦੀ ਵਾਪਸੀ ਹੋ ਰਹੀ ਹੈ, ਅੱਜ ਪੰਜਾਬ 'ਚ ਵੀ ਆਖਰੀ ਦਿਨ ਸੀਗਾ। ਉਦਾਂ ਤਾਂ 20 ਸਤੰਬਰ ਨੂੰ ਪੰਜਾਬ ਤੋਂ ਮੌਨਸੂਨ ਚਲਿਆ ਜਾਣਾ ਚਾਹੀਦਾ ਸੀਗਾ, ਪਰ ਫਿਰ ਵੀ 2-3 ਦਿਨ ਏਦਾਂ ਦੇ ਵਿਚਾਲੇ ਆਪਾਂ ਨੂੰ ਦੇਖਣ ਨੂੰ ਮਿਲੇ, ਜਿੱਥੇ ਮਾੜੀ ਮੋਟੀ ਕਈ ਇਲਾਕਿਆਂ 'ਚ ਬੂੰਦਾਬਾਂਦੀ ਵੀ ਹੋਈ, ਮਾੜਾ ਮੋਟਾ ਮੀਂਹ ਪਿਆ, ਤੇ ਇਹ ਆਪਾਂ ਨੂੰ ਦੇਖਣ ਨੂੰ ਮਿਲਿਆ ਪੰਜਾਬ 'ਚ। ਪਰ ਹੁਣ ਪੰਜਾਬ ਤੋਂ ਵੀ ਅੱਜ ਆਪਾਂ ਕਹਿ ਸਕਦੇ ਹਾਂ ਕਿ ਆਫੀਸ਼ੀਅਲੀ ਆਖਰੀ ਦਿਨ ਹੈ ਮੌਨਸੂਨ ਦਾ, ਤੇ ਹਿਮਾਚਲ ਦਾ ਵੀ ਅੱਜ ਆਪਾਂ ਕਹਿ ਸਕਦੇ ਹਾਂ ਕਿ ਆਖਰੀ ਦਿਨ ਹੈ, ਹਰਿਆਣੇ ਦਾ ਵੀ ਆਖਰੀ ਦਿਨ ਹੈ। ਲੇਕਿਨ ਜਿਹੜੀ ਮਾਰ ਮਹਾਰਾਸ਼ਟਰ ਤੇ ਪੱਛਮੀ ਬੰਗਾਲ 'ਚ ਹੁਣ ਪੈ ਰਹੀ ਹੈ, ਮਤਲਬ ਪਹਿਲਾ ਨੁਕਸਾਨ ਨਾਰਥ ਇੰਡੀਆ 'ਚ ਹੋਇਆ, ਹੁਣ ਆਪਾਂ ਨੂੰ ਸੈਂਟਰਲ ਇੰਡੀਆ ਜਾਂ ਫਿਰ ਆਪਾਂ ਕਹਿ ਲਈਏ ਕਿ ਜਿਹੜੇ ਇੰਡੀਆ ਦਾ ਦੂਜਾ ਹਿੱਸਾ ਹੈ ਉਹਦੇ 'ਚ ਉਹ ਮਾਰ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ। ਤੇ ਦੇਖਦੇ ਹਾਂ ਕਿ ਉੱਥੋਂ ਦੇ ਲੋਕਾਂ ਨੂੰ ਕਦੋਂ ਤੱਕ ਰਾਹਤ ਮਿਲੂਗੀ। ਦੱਸਿਆ ਜਾ ਰਿਹਾ ਹੈਗਾ ਕਿ ਹੌਲੀ ਹੌਲੀ ਅਗਲੇ ਵੀਕ ਤੱਕ ਸਾਰੇ ਇੰਡੀਆ ਜੀ, ਤੋਂ ਜਿਹੜਾ ਮੌਨਸੂਨ ਹੈ ਉਹ ਚਲਿਆ ਜਾਊਗਾ। ਇਸ ਜੀ, ਵਾਰ ਬਰਖਾ ਨੇ, ਮੀਂਹ ਨੇ ਹਰ ਸੂਬੇ ਦੇ ਵਿੱਚ ਬਹੁਤ ਆਪਾਂ ਨੁਕਸਾਨ ਪਹੁੰਚਾਇਆ ਗਾ। ਬਹੁਤ ਸਾਰੇ ਸ਼ਹਿਰ ਇੰਡੀਆ ਦੇ ਹੜ੍ਹਾਂ ਦੇ ਚਪੇਟ 'ਚ ਰਹੇ। ਸਭ ਤੋਂ ਵੱਧ ਨੁਕਸਾਨ ਆਪਾਂ ਨੂੰ ਪਤਾ ਹੈ ਹਿਮਾਚਲ ਪ੍ਰਦੇਸ਼ ਦਾ ਹੋਇਆਗਾ, ਜੰਮੂ ਦਾ ਹੋਇਆ, ਪੰਜਾਬ ਦਾ ਹੋਇਆਗਾ, ਉੱਤਰਾਖੰਡ ਦਾ, ਹਰਿਆਣੇ ਦਾ। ਇਹ ਕੁਝ ਸੂਬੇ ਏਦਾਂ ਦੇ ਵੀ ਹੈਗੇ ਜਿਨ੍ਹਾਂ ਦੇ ਸਭ ਤੋਂ ਵੱਧ ਨੁਕਸਾਨ ਹੋਏ। ਨੁਕਸਾਨ ਤਾਂ ਹੁਣ ਮਹਾਰਾਸ਼ਟਰ, ਪੱਛਮ ਬੰਗਾਲ ਅਤੇ ਮੱਧ ਪ੍ਰਦੇਸ਼ 'ਚ ਵੀ ਹੋ ਰਹੇ ਨੇ। ਜੀ। ਸੋ ਜੇਕਰ ਆਪਾਂ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਸੀਜੇਆਈ ਚੀਫ ਜਸਟਿਸ ਆਫ ਇੰਡੀਆ ਬੋਲੇ ਨੇ, ਉਹ ਕਹਿੰਦੇ ਨੇ ਕਿ ਬੁਲਡੋਜ਼ਰ ਐਕਸ਼ਨ ਦੇ ਉੱਪਰ ਜਿਹੜਾ ਬੁਲਡੋਜ਼ਰ ਐਕਸ਼ਨ ਦੇ ਖਿਲਾਫ ਜਿਹੜਾ ਆਦੇਸ਼ ਹੁਕਮ ਕੀਤਾ ਗਿਆ ਸੀ ਉਹ ਸੰਤੋਸ਼ਜਨਕ ਸੀ, ਸੰਤੁਸ਼ਟੀਜਨਕ ਸੀ। ਇਹ ਗੱਲ ਕਦੋਂ ਤੇ ਕਿਉਂ ਉਹ ਦੁਬਾਰਾ ਤੋਂ ਦੁਹਰਾ ਰਹੇ ਨੇ? ਦੇਖੋ ਪਿਛਲੇ ਕੁਝ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਸੀਜੀਆਈ ਜਿਹੜੇ ਬੀਆਰ ਗਵਈ ਹੈ ਉਹਨਾਂ ਦੇ ਉਲਟ ਇੱਕ ਪ੍ਰੋਪਾਗੈਂਡਾ ਪੂਰਾ ਚਲਾਇਆ ਜਾ ਰਿਹਾ ਹੈਗਾ ਕਿ ਉਹ ਆਪਾਂ ਨੂੰ ਪਤਾ ਕਿ ਉਹ ਦਲਿਤ ਬੈਕਗ੍ਰਾਉਂਡ ਤੋਂ ਹੁੰਦੇ ਨੇ। ਉਹਨਾਂ ਦੇ ਉਲਟ ਜਿਹੜਾ ਪੂਰਾ ਰਿਜ਼ਰਵੇਸ਼ਨ ਨੂੰ ਲੈ ਕੇ ਹੋਰ ਜਿਹੜੇ ਆਰਐਸਐਸ ਰਾਈਟ ਵਿੰਗ ਦੇ ਜਿਹੜੇ ਲੋਕ ਨੇ ਉਹ ਲਗਾਤਾਰ ਉਹਨਾਂ ਦੇ ਖਿਲਾਫ ਇੱਕ ਪ੍ਰੋਪਾਗੈਂਡਾ ਚਲਾ ਰਹੇ ਨੇ। ਉਹਨਾਂ ਨੇ ਇੱਕ ਕਮੈਂਟ ਵੀ ਕਰਤਾ ਸੀਗਾ ਕਿ ਜਿਵੇਂ ਅੰਬੇਦਕਰ ਸਾਹਿਬ ਉਹ ਕਿਸੇ ਹਿੰਦੂ ਦੇਵਤੇ ਨੂੰ ਲੈ ਕੇ ਕੋਈ ਕਮੈਂਟ ਕਰਤਾ ਸੀ, ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਕਾਫੀ ਪ੍ਰੋਪਾਗੈਂਡਾ ਚਲਾਇਆ ਗਿਆ ਸੀ। ਅੱਜ ਉਹਨਾਂ ਨੇ ਕਿਹਾ ਹੈਗਾ ਕਿ ਉਹਨਾਂ ਰਾਈਟ ਵਿੰਗ ਨੇ ਕ੍ਰਿਟਿਸਿਜ਼ਮ ਵੀ ਕੀਤਾ ਸੀਗਾ ਕਿ ਦੇਖੋ ਸਾਡੀਆਂ ਸਰਕਾਰਾਂ ਤਾਂ ਜਿਹੜੇ ਦੰਗਾ ਫਸਾਦ ਕਰਨ ਵਾਲੇ ਸੀ ਉਹਨਾਂ ਦੇ ਘਰ ਢਾਹ ਰਹੇ ਸੀ, ਕਿ ਇਹ ਸੁਪਰੀਮ ਕੋਰਟ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ। ਉਹਨਾਂ ਨੇ ਫਿਰ ਸਪੈਸ਼ਲੀ ਕਿਹਾ ਕਿ ਮੈਨੂੰ ਮਤਲਬ ਅੰਦਰੋਂ ਸੈਟਿਸਫੈਕਸ਼ਨ ਹੈ ਕਿ ਅਸੀਂ ਉਹ ਫੈਸਲਾ ਦਿੱਤਾ। ਉਹਦੇ 'ਚ ਉਹਨਾਂ ਨੇ 15 ਗਾਈਡਲਾਈਨਸ ਵੀ ਦਿੱਤੀਆਂ ਸੀ। ਉਹਦੇ 'ਚ ਕਈ ਗਾਈਡਲਾਈਨਸ ਇਸ ਕਿਸਮ ਦੀਆਂ ਸੀ ਕਿ ਸ਼ੋਕੋਜ਼ ਨੋਟਿਸ ਦਿੱਤੇ ਬਿਨਾਂ ਵੀ ਕੋਈ ਤੋੜਫੋੜ ਨਹੀਂ ਕੀਤੀ ਜਾਊਗੀ। ਦੂਜਾ ਇਹ ਵੀ ਕਿਹਾ ਸੀਗਾ ਕਿ ਨੋਟਿਸ ਭੇਜਣ ਤੋਂ ਪਹਿਲਾਂ 15 ਦਿਨ ਦਾ ਟਾਈਮ ਦਿੱਤਾ ਜਾਊਗਾ। ਉਹਦੀ ਜੀ, ਜਾਣਕਾਰੀ ਘੱਟੋ ਘੱਟ ਕਲੈਕਟਰ ਅਤੇ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਦਿੱਤੀ ਜਾਊਗੀ। ਨੋਡਲ ਅਧਿਕਾਰੀ ਤੈਅ ਕੀਤਾ ਜਾਊਗਾ। ਉਹਦੇ ਪੂਰੇ ਪ੍ਰੋਸੈਸ ਦੀ ਇੱਕ ਡਿਜੀਟਲ ਪੋਰਟਲ ਬਣਾਇਆ ਜਾਊਗਾ। ਉਹਦੇ ਤੇ ਸਾਰਾ ਜਿਹੜਾ ਕਾਨੂੰਨੀ ਆਰਡਰ ਹੈ, ਨੋਟਿਸ, ਉਹ ਸਾਰਾ ਕੁਝ ਅਪਲੋਡ ਕੀਤੇ ਜਾਣਗੇ। ਪ੍ਰੋਪਰਟੀ ਮਾਲਕਾਂ ਦੀ ਗੱਲਾਂ ਤਰਕ ਅਧਿਕਾਰੀ ਸੁਣਨਗੇ, ਉਹਦੀ ਰਿਕਾਰਡਿੰਗ ਵੀ ਰੱਖੀ ਜਾਊ। ਮਤਲਬ ਇੱਕ ਵੱਡਾ ਆਪਾਂ ਕਹਿ ਲਈਏ ਕਿ ਉਹਨਾਂ ਨੇ 15-20 ਗਾਈਡਲਾਈਨਸ ਦਿੱਤੀਆਂ ਸੀਗੀਆਂ। ਉਸ ਤੋਂ ਬਾਅਦ ਆਪਾਂ ਦੇਖਿਆ ਕਈ ਸੂਬਿਆਂ 'ਚ ਬੁਲਡੋਜ਼ਰ ਐਕਸ਼ਨ ਘੱਟ ਵੀ ਹੋਏ, ਰੁਕੇ ਵੀ। ਤੇ ਦੇਖਦੇ ਹਾਂ ਕਿ ਮਤਲਬ ਉਹਨਾਂ ਦੀ ਇਸ ਟਿੱਪਣੀ ਨੂੰ ਕਿਵੇਂ ਲੈਣਗੇ। ਪਰ ਰਾਈਟ ਵਿੰਗ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਖਿਲਾਫ ਇੱਕ ਪ੍ਰੋਪੇਗੈਂਡਾ ਤਾਂ ਕਰ ਹੀ ਰਿਹਾ ਸੀਗਾ। ਹੜ੍ਹਾਂ ਦੀ ਮਾਰ ਹੇਠ ਜਾਂ ਫਿਰ ਬਹੁਤ ਸਾਰੇ ਹੋਰ ਰੋਲ ਘਚੋਲੇ ਦੇ ਵਿਚਾਲੇ ਸ਼ਾਇਦ ਲੋਕ ਇਹ ਗੱਲ ਭੁੱਲ ਗਏ ਕਿ ਪੰਜਾਬ ਦੀ ਇੱਕ ਰਾਜ ਸਭਾ ਦੀ ਸੀਟ ਖਾਲੀ ਹੈ। ਉਸ ਨੂੰ ਲੈ ਕੇ ਨਾਮ ਵੀ ਬਹੁਤ ਵੱਡੇ ਵੱਡੇ ਬੰਦਿਆਂ ਦੇ ਸਾਹਮਣੇ ਆਏ ਵੀ ਕੋਈ ਹੈਗੇ ਨੇ ਜਿਹੜੇ ਚਾਹੁੰਦੇ ਨੇ ਕਿ ਉਹ ਜਲਦੀ ਸੀਟ ਵਿਹਲੀ ਹੋਵੇ ਤੇ ਉਹ ਸੀਟ ਤੇ ਅਸੀਂ ਬੈਠੀਏ। ਤੇ ਇਸ ਰਾਜ ਸਭਾ ਸੀਟ ਦੀ ਗੱਲ ਤੁਸੀਂ ਕਰਿਓ ਕਿ ਇਹ ਸੀਟ ਅਸਲ 'ਚ ਹੈਗੀ ਕਿਹੜੀ ਹੈ, ਤੇ ਇਸ ਦੇ ਉੱਪਰ ਹੁਣ ਕਹਿੰਦੇ ਚੋਣ ਦੀ ਘੋਸ਼ਣਾ ਹੋ ਗਈ ਹੈ। ਹਾਂਜੀ, ਪੰਜਾਬ ਦੇ ਇੱਕ ਰਾਜ ਸਭਾ ਸੀਟ ਖਾਲੀ ਹੋਈ ਸੀ। ਜਿਹੜੇ ਆਮ ਆਦਮੀ ਪਾਰਟੀ ਦੇ ਸਾਬਕਾ ਰਾਜ ਸਭਾ ਸਾਂਸਦ ਸੀ ਸੰਜੀਵ ਅਰੋੜਾ, ਉਹਨਾਂ ਨੇ ਲੁਧਿਆਣਾ ਵੈਸਟ ਤੋਂ ਚੋਣ ਲੜਿਆ ਸੀ। ਅੱਜ ਕੱਲ ਤਾਂ ਉਹ ਕੈਬਨਿਟ ਦੇ ਮਿਨਿਸਟਰ ਨੇ ਪੰਜਾਬ 'ਚ। ਤੇ ਹੁਣ 24 ਅਕਤੂਬਰ ਨੂੰ ਉਸ ਦਾ ਬਾਈ ਇਲੈਕਸ਼ਨ ਹੋਣ ਜਾ ਰਿਹਾ ਹੈਗਾ। ਇਹ ਕਿਆਸ ਲਾਏ ਜਾ ਰਹੇ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ, ਉਹਨਾਂ ਨੂੰ ਰਾਜ ਸਭਾ ਭੇਜਿਆ ਜਾਊਗਾ। ਪਰ ਕਈ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਉਹ ਤਾਂ ਪਹਿਲਾਂ ਹੀ ਮਨਾ ਕਰ ਚੁੱਕੇ ਨੇ, ਉਹ ਤਾਂ ਨਾ ਕਰ ਚੁੱਕੇ ਆ ਕਿ ਮੈਂ ਕੋਈ ਰਾਜ ਸਭਾ ਨਹੀਂ ਜਾਣਾ। ਤੇ ਇਹ ਗੱਲ ਵੀ ਨਿਕਲ ਕੇ ਆ ਰਹੀ ਹੈ। ਪਾਰਟੀ ਦੇ ਜਿਹੜੇ ਪ੍ਰਵਕਤਾ ਨੇ ਉਹ ਕਹਿ ਰਹੇ ਨੇ ਕਿ ਜਿਹੜੇ ਨੀਲ ਗਰਗ, ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਉਸ ਬੰਦੇ ਨੂੰ ਭੇਜਾਂਗੇ ਜਿਹੜਾ ਕਿ ਪੰਜਾਬ ਦੇ ਮਹਿਲਾ, ਕਿਸਾਨ, ਕਾਰੋਬਾਰੀਆਂ ਸਾਰਿਆਂ ਦੀ ਨੁਮਾਇੰਦਗੀ ਕਰੂਗਾ ਤੇ ਫੈਸਲਾ ਪਾਰਟੀ ਹਾਈਕਮਾਨ ਵੱਲੋਂ ਲਿਆ ਜਾਊਗਾ। ਹੁਣ ਆਪਾਂ ਦੇਖੀਏ ਕਿ ਸਟ੍ਰੈਟੇਜਿਕਲੀ
ਕਿਤੇ ਨਾ ਕਿਤੇ ਅਗਲੇ ਕੁਝ ਦਿਨਾਂ ਤੱਕ, ਅੱਜ ਵੀ ਮੈਂ ਦੇਖ ਰਿਹਾ ਸੀ ਬਹੁਤ ਸਾਰੇ ਸੋਸ਼ਲ ਮੀਡੀਆ ਪੋਸਟ ਇਸ ਕਿਸਮ ਦੀਆਂ ਸੀਗੀਆਂ ਜਿਹਦੇ 'ਚ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਕਿ ਇਸ ਬਾਈ ਇਲੈਕਸ਼ਨ ਦੀ ਸੀਟ ਦਾ ਰਾਜ ਸਭਾ ਪੰਜਾਬ ਤੋਂ ਅਰਵਿੰਦ ਕੇਜਰੀਵਾਲ ਨੂੰ ਹੀ ਭੇਜਿਆ ਜਾਵੇ। ਇਹ ਜਤਾਉਣ ਦੀ ਕੋਸ਼ਿਸ਼ ਸੀਗੀ। ਦੇਖੋ, ਜੇ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਿਆ ਜਾਂਦਾ ਗਾ 24 ਅਕਤੂਬਰ ਨੂੰ, ਤਾਂ ਰੌਲਾ ਖਾਸਾ ਪੈਣਾ ਗਾ। ਆਪਾਂ ਨੂੰ ਦੇਖਣ ਨੂੰ ਮਿਲੂਗਾ ਕਿ ਬਹੁਤ ਸਾਰੇ ਜਿਹੜੇ ਆਪੋਜੀਸ਼ਨ ਦੇ ਆਗੂ ਨੇ ਉਹ ਰੌਲਾ ਪਾਉਣਗੇ, ਕਈ ਲੋਕ ਸੜਕਾਂ ਤੇ ਉਤਰਨਗੇ। ਤਾਂ ਮਤਲਬ ਜੀ ਇੰਨਾ ਈਜ਼ੀ ਨਹੀਂ ਹੈ ਕਿ ਜੇ ਅਰਵਿੰਦ ਕੇਜਰੀਵਾਲ ਪੰਜਾਬ ਦੀ ਜਿਹੜੀ ਸੀਟ ਹੈ ਉਸ ਤੋਂ ਜੇ ਰਾਜ ਸਭਾ ਜਾਣਗੇ, ਤਾਂ ਫਿਰ ਉਹ ਜਿਹੜਾ ਇੱਕ ਟੈਗ ਹੈ ਕਿ ਇਹ ਤਾਂ ਦਿੱਲੀ ਵਾਲੇ ਚਲਾਉਂਦੇ ਨੇ, ਦਿੱਲੀ ਵਾਲੇ ਪੰਜਾਬ ਆ ਕੇ ਬਹਿ ਗਏ ਹੈਗੇ ਆ, ਪੰਜਾਬ ਦੇ ਰਿਸੋਰਸਿਸ ਤੇ ਅਗਲੇ ਆਪਣਾ ਕੰਮ ਕਰਨਾ ਚਾਹੁੰਦੇ ਨੇ, ਉਹ ਸਾਰੇ ਜਿਹੜੇ ਆਰੋਪ ਹੈਗੇ ਆ ਉਹ ਫਿਰ ਉਹਨਾਂ ਤੇ ਲੱਗਣੇ ਸ਼ੁਰੂ ਹੋ ਜਾਣਗੇ। ਜੀ ਅਗਲੀ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਸੁਪਰੀਮ ਕੋਰਟ ਨੇ ਬਲਵੰਤ ਸਿੰਘ ਰਾਜੋਆਣਾ ਹੋਣਾ ਦੇ ਮਾਮਲੇ ਦੇ ਉੱਪਰ ਕੇਂਦਰ ਨੂੰ ਤਿੱਖੇ ਸਵਾਲ ਖੜੇ ਕੀਤੇ ਨੇ। ਕਹਿੰਦੇ ਵੀ ਫਾਂਸੀ ਹੁਣ ਤੱਕ ਕਿਉਂ ਨਹੀਂ ਦਿੱਤੀ, ਅਸੀਂ ਤਾਂ ਇਸ ਤੇ ਰੋਕ ਨਹੀਂ ਲਗਾਈ, ਇਸ ਦੇ ਲਈ ਜ਼ਿੰਮੇਵਾਰ ਕੌਣ ਹੈ, ਇਹੋ ਜਿਹੀਆਂ ਗੱਲਾਂ ਕਰ ਰਹੇ ਨੇ। ਇਹ ਸਾਰੀ ਤਾਣੀ ਹੈ ਕੀ ਜੀ? ਦੇਖੋ, ਜਿਹੜੇ ਬਲਵੰਤ ਸਿੰਘ ਰਾਜੋਆਣਾ ਉਹਨਾਂ ਦੀ ਜਿਹੜੀ ਮਰਸੀ ਪਟੀਸ਼ਨ ਸੀ, ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਵਾਸਤੇ ਗਈ ਸੀ। ਤੇ ਮਰਸੀ ਪਟੀਸ਼ਨ ਦੀ ਜਦੋਂ ਸੁਣਵਾਈ ਹੋ ਰਹੀ ਸੀ, ਉਹਦੇ 'ਚ ਇੱਕ ਗੱਲ ਇਹ ਨਿਕਲ ਕੇ ਆਈ ਕਿ ਉਹਨਾਂ ਦੀ ਜਿਹੜੀ ਮੌਤ ਦੀ ਸਜ਼ਾ ਹੈ ਉਹਨੂੰ ਉਮਰ ਕੈਦ 'ਚ ਤਬਦੀਲ ਕੀਤਾ ਜਾਵੇ। ਇਸ ਤੇ ਫਿਰ ਕੇਸ ਦੀ ਸੁਣਵਾਈ ਦੌਰਾਨ ਹੀ ਜਿਹੜੇ ਸਰਕਾਰ ਵੱਲੋਂ ਐਡੀਸ਼ਨਲ ਸੋਲਿਸਿਟਰ ਜਨਰਲ ਸੀ KM ਨਟਰਾਜ, ਉਹਨਾਂ ਨੇ ਜਿਹੜੀ ਰਾਜੋਆਣਾ ਦੀ ਜਿਹੜੀ ਸਜ਼ਾ ਸੀ ਉਹਨੂੰ ਘਟਾਉਣ ਜਾਂ ਫਿਰ ਉਮਰ ਕੈਦ 'ਚ ਤਬਦੀਲ ਕਰਨ ਵਾਲੇ ਗੱਲ ਦਾ ਵਿਰੋਧ ਕੀਤਾ। ਤੇ ਉਸ ਵਿਰੋਧ ਤੋਂ ਬਾਅਦ ਹੀ ਜਿਹੜੇ ਉੱਥੇ ਜੱਜ ਸੀਗੇ, ਜਸਟਿਸ ਵਿਕਰਮਨਾਥ, ਜਸਟਿਸ NV ਅੰਜਾਰੀਆ ਤੇ ਸੰਦੀਪ ਮਹਿਤਾ, ਉਹਨਾਂ ਨੇ ਪੁੱਛਿਆ ਕਿ ਅਸੀਂ ਤਾਂ ਫਾਂਸੀ ਦੇ ਦਿੱਤੀ ਸੀਗੀ, ਫਿਰ ਇਹਦਾ ਜ਼ਿੰਮੇਦਾਰ ਕੌਣ ਹੈ? ਹਜੇ ਅਸੀਂ ਤਾਂ ਕੋਈ ਰੋਕ ਵੀ ਨਹੀਂ ਲਾਈ, ਫਿਰ ਫਾਂਸੀ ਇਹਨਾਂ ਨੂੰ ਹਜੇ ਤੱਕ ਫਾਂਸੀ ਕਿਉਂ ਨਹੀਂ ਲਾਈ ਗਈ? ਇਹ ਗੱਲ ਉਹਨਾਂ ਵੱਲੋਂ ਕੀਤੀ ਗਈ। ਦੇਖੋ, ਸਰਕਾਰ ਹੁਣ ਜੇ ਮੈਨੂੰ ਲੱਗਦਾ ਗਾ ਕਿ ਜਿਹੜੀ BJP ਸਰਕਾਰ ਹੈ ਉਹ ਇੱਕ ਤਾਂ ਸਿੱਖਾਂ ਨਾਲ ਖੇਡ ਕਰ ਰਹੀ ਹੈ। ਦਿਖਾਵਾ ਉਹ ਇਹ ਕਰਦੇ ਨੇ ਕਿ ਅਸੀਂ ਸਿੱਖਾਂ ਦੇ ਨਾਲ ਖੜੇ ਨੇ। ਅਤੇ ਸੁਪਰੀਮ ਕੋਰਟ 'ਚ ਦੇਖ ਲਓ, ਉਹਨਾਂ ਦਾ ਜਿਹੜਾ ਸਰਕਾਰੀ ਵਕੀਲ ਸੀ, ਐਡੀਸ਼ਨਲ ਸੋਲਿਸਿਟਰ ਜਨਰਲ ਸੀ, ਉਹ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਉਮਰ ਕੈਦ 'ਚ ਤਬਦੀਲ ਕਰਾਉਣ ਵਾਲੀ ਮਰਸੀ ਪਟੀਸ਼ਨ ਹੈ ਉਹਦਾ ਵਿਰੋਧ ਕਰ ਰਿਹਾ ਗਾ ਕਿ ਨਾ ਨਹੀਂ ਬਦਲੋ। ਤਾਂ ਇਹ ਮਤਲਬ ਡੂਅਲ ਕਰੈਕਟਰ ਦਿਖਾਉਂਦਾ ਗਾ ਸਿੱਖਾਂ ਵਾਲੇ ਮਾਮਲੇ ਤੇ ਇੱਕ ਬਹੁਤ ਵੱਡਾ ਮਾਮਲਾ ਗਾ। ਆਪਾਂ ਨੂੰ ਪਤਾ ਹੈ ਕਿ ਬਲਵੰਤ ਸਿੰਘ ਰਾਜੋਆਣਾ ਹੋਣਾ ਵਾਲੇ ਮਾਮਲੇ 'ਚ ਜਿਵੇਂ ਅਕਾਲੀ ਦਲ ਦਾ ਤੇ BJP ਦਾ ਜਦੋਂ ਅਲਾਇੰਸ ਹੋਇਆ ਸੀ, ਉਦੋਂ ਵੀ ਇਹ ਗੱਲ ਚੱਲੀ ਸੀਗੀ ਕਿ ਅਕਾਲੀ ਦਲ ਵਾਲੇ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਸੀ, ਅਸੀਂ BJP ਨਾਲ ਇਸ ਕਰ ਗਏ ਕਿਉਂਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾ ਲਿਆਂਗੇ, ਅਸੀਂ ਬਲਵੰਤ ਸਿੰਘ ਰਾਜੋਆਣਾ ਉਹਨਾਂ ਦੀ ਮਰਸੀ ਪਟੀਸ਼ਨ ਤੇ ਕੋਈ ਨਾ ਕੋਈ ਫੈਸਲਾ ਲਿਆਵਾਂਗੇ। ਪਰ ਇਹ ਦੇਖੋ, ਇਹ ਤਾਂ ਉਲਟਾ ਹੋ ਰਿਹਾ ਗਾ। ਤਾਂ ਮਤਲਬ BJP ਦਾ ਮੂਲ ਕਰੈਕਟਰ ਆਪਾਂ ਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਗਾ। ਮੈਨੂੰ ਲੱਗਦਾ ਗਾ ਕਿ ਜੇ ਕਿਸੇ ਵੀ ਕਿਸਮ ਦੀ ਕੋਈ ਮੂਵਮੈਂਟ ਖੜੀ ਹੋ ਸਕਦੀ ਹੈ ਜਾਂ ਫਿਰ ਕੋਈ ਲੋਬਿੰਗ ਸਿੱਖ ਪੋਲਿਟਿਕਸ ਕਰ ਸਕਦੀ ਹੈਗੀ ਆ ਉਹਨਾਂ ਦੀ ਮਰਸੀ ਪਟੀਸ਼ਨ ਤੇ, ਤਾਂ ਮੈਨੂੰ ਲੱਗਦਾ ਕਰਨਾ ਹੀ ਚਾਹੀਦਾ ਉਸ ਮਾਮਲੇ ਤੇ। ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਰਾਸ਼ਟਰਪਤੀ ਨੇ ਉਹ ਵੀ ਉਹਨਾਂ ਦੀ ਮਰਸੀ ਪਟੀਸ਼ਨ ਤੇ ਕੁਝ ਨਹੀਂ ਕਰ ਰਹੇ ਤੇ ਉਹਨਾਂ ਦੀ ਸਜ਼ਾ ਵੀ ਤਬਦੀਲ ਨਹੀਂ ਕੀਤੀ ਜਾ ਰਹੀ, ਮੌਤ ਵਾਲੀ ਜਿਹੜੀ ਸਜ਼ਾ ਹੈ। ਤੇ ਸਿੱਖ ਪੋਲਿਟਿਕਸ ਵੀ ਇਹਦੇ 'ਚ ਕੁਝ ਕਰ ਨਹੀਂ ਪਾ ਰਹੀ। ਮੈਨੂੰ ਲੱਗਦਾ ਹੈ ਕਿ ਇੱਕ ਵਾਰ ਸਾਰੇ ਜਿਹੜੀ ਸਿੱਖ ਸਿਆਸਤ ਉਹਨੂੰ ਮੁੜ ਇਕੱਠੇ ਹੋ ਕੇ ਬੈਠਣਾ ਚਾਹੀਦਾ, ਉਹਨਾਂ ਨੂੰ ਵਿਚਾਰਨਾ ਚਾਹੀਦਾ ਕਿ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਨੇ ਉਹਨਾਂ ਦੇ ਮਾਮਲਿਆਂ 'ਚ ਕਿਵੇਂ ਅੱਗੇ ਵਧਣਾ ਗਾ, ਕੀ ਕੋਈ ਰਾਹ ਕੱਢਿਆ ਜਾ ਸਕਦਾ ਹੈਗਾ। SGPC ਤੋਂ ਲੈ ਕੇ ਅਕਾਲੀ ਦਲ, ਚਾਹੇ ਵਾਰਿਸ ਪੰਜਾਬ ਦੇ ਹੋਣ ਜਾਂ ਫਿਰ ਅਕਾਲੀ ਦਲ ਬਾਦਲ ਹੋਵੇ ਜਾਂ ਫਿਰ ਸਿਮਰਨਜੀਤ ਮਾਨ ਵਾਲਾ ਹੋਵੇ ਜਾਂ ਫਿਰ ਹੋਰ ਸਿੱਖ ਜਥੇਬੰਦੀਆਂ ਹੋਣ, ਸਾਰੀਆਂ ਉਹਨਾਂ ਨੂੰ ਸਾਰਿਆਂ ਨੂੰ, ਬਲਕਿ ਪੰਜਾਬ ਦੀ ਹੋਰ ਵੀ ਬਾਕੀ ਜਿਹੜੀ ਪਾਰਟੀਆਂ ਨੇ ਉਹਨਾਂ ਨੂੰ ਵੀ ਇਹਨਾਂ ਮੁੱਦਿਆਂ ਤੇ ਇੱਕ ਵਾਰ ਇਕੱਠੇ ਹੋ ਕੇ ਸਿਰ ਜੋੜ ਕੇ ਬਹਿਣਾ ਚਾਹੀਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਕਿ ਇਹਨਾਂ ਮਾਮਲਿਆਂ 'ਚ ਘੱਟੋ ਘੱਟ ਮਿਨੀਮਮ ਰਿਲੀਫ ਜਿਹੜਾ ਚਾਹੀਦਾ ਹੈਗਾ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਨੂੰ, ਉਹ ਤਾਂ ਘੱਟੋ ਘੱਟ ਮਿਲੇ। ਜੀ ਸੋ ਜੇਕਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਪੰਜਾਬੀਆਂ ਨੂੰ ਜਿਹੜਾ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੇਣ ਦਾ ਮੁੱਖ ਮੰਤਰੀ ਸਾਹਿਬ ਪੋਸਟਰਾਂ ਦੇ ਜ਼ਰੀਏ, ਬੋਰਡਾਂ ਦੇ ਜ਼ਰੀਏ ਵਾਅਦਾ ਕਰ ਰਹੇ ਸੀ। ਇੱਕ BP ਨੂੰ ਗਲ ਬੱਕੜੀ ਪਾਈ ਖੜੇ ਨਜ਼ਰ ਆ ਰਹੇ ਸੀ ਤਸਵੀਰਾਂ 'ਚ।
ਉਹ ਪਹਿਲਾਂ ਤਾਂ ਕਹਿੰਦੇ ਸੀ ਵੀ 2 ਵਿਧਾਨ ਸਭਾ ਹਲਕਿਆਂ ਦੇ ਵਿੱਚ ਉਸ ਨੂੰ ਲਾਂਚ ਕਰਨ ਜਾ ਰਹੇ ਆ, ਇੱਕ ਤਰੀਕੇ ਦਾ ਲਾਂਚਿੰਗ ਪੈਡ ਬਣਾ ਲਿਆ ਇਹਨਾਂ ਨੇ ਤਰਨਤਾਰਨ ਨੂੰ, ਜਿੱਥੇ ਬਾਈ ਇਲੈਕਸ਼ਨ ਹੋਣ ਵਾਲੀ ਹੈ। ਪਰ ਹੁਣ ਕਹਿੰਦੇ ਇਹ ਨਿਕਲ ਕੇ ਸਾਹਮਣੇ ਆ ਰਿਹਾ ਵੀ ਇਹ ਟਲ ਗਿਆ ਹੈ ਜੀ ਸਾਰਾ ਮਾਮਲਾ। ਦੇਖੋ, 2 ਥਾਵਾਂ ਤੇ ਉਹਨਾਂ ਨੇ ਸਰਕਾਰ ਨੇ ਬਰਨਾਲਾ ਤੇ ਤਰਨਤਾਰਨ ਦੋਵੇਂ ਥਾਵਾਂ ਤੇ ਉਹਨਾਂ ਨੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀਗੀ, ਤੇ ਉਸੇ ਦੌਰਾਨ ਉਹਨਾਂ ਨੇ ਖੂਬ ਸਾਰੀ ਅਖਬਾਰਾਂ 'ਚ ਐਡਸ ਵਗੈਰਾ ਵੀ ਲਵਾਈਆਂ, ਤੇ ਆਪਾਂ ਨੂੰ ਪਤਾ ਹੈ ਕਿ ਪੂਰਾ ਕੈਂਪੇਨ ਵੀ ਚੱਲਿਆ ਕਿ ਦੇਖੋ ਤਾਂ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੇ ਰਹੇ ਆਮ ਆਦਮੀ ਪਾਰਟੀ ਵਾਲੇ। ਪਰ ਹੁਣ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਮੰਤਰੀ ਨੇ, ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ, ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈਗਾ ਕਿ ਜਿਹੜੀ ਪੰਜਾਬ ਦੀ ਹੈਲਥ ਕਾਰਡ ਯੋਜਨਾ ਸੀ ਉਹ 2 ਅਕਤੂਬਰ ਨੂੰ ਲਾਂਚ ਨਹੀਂ ਕੀਤੀ ਜਾਊਗੀ। ਇਸ ਤੋਂ ਇਲਾਵੇ ਮਤਲਬ ਉਹਨਾਂ ਨੇ ਕਿਹਾ ਕਿ ਹਜੇ ਹੜ੍ਹਾਂ 'ਚ ਅਸੀਂ ਬਿਜੀ ਹੈਗੇ, ਇਸ ਕਰਕੇ ਤੇ ਫੰਡ ਉਧਰ ਜਾ ਰਿਹਾ ਹੈਗਾ, ਇਸ ਕਰਕੇ ਅਸੀਂ ਪੈਸੇ ਨਹੀਂ ਦੇ ਸਕਦੇ। ਆਪਾਂ ਕੁਝ ਦਿਨ ਪਹਿਲਾਂ ਜਿਵੇਂ ਜਿਹੜਾ 1100 ਰੁਪਏ ਵਾਲਾ ਮਾਮਲਾ ਸੀਗਾ ਉਹ ਵੀ ਉਹ ਬੁਲੇਟਿਨ 'ਚ ਲਿਆ ਸੀ, ਉਦੋਂ ਮੈਂ ਕਿਹਾ ਸੀਗਾ ਇਹਨਾਂ ਨੇ ਜਿੰਨੇ ਵੀ ਵਾਅਦੇ ਕੀਤੇ ਸੀਗੇ ਉਹ ਇਲੈਕਸ਼ਨ ਈਅਰ 'ਚ ਹੀ ਜਾ ਕੇ ਇਹ ਕੋਸ਼ਿਸ਼ ਕਰਨਗੇ ਕਿ ਉਹਨਾਂ ਨੂੰ ਘੱਟ ਵੱਧ ਕਰਕੇ ਅੱਗੇ ਵਧਾਈਏ, ਤੇ ਫਿਰ ਉਹਨਾਂ ਨੂੰ ਲੋਕਾਂ ਤੱਕ ਇਹ ਇਹਨਾਂ ਦੀ ਮੈਂ ਇੱਕ ਵਾਰ ਇਹਨਾਂ ਦੀ ਇੱਕ ਗੱਲ ਸੁਣੀ ਸੀ। ਇਹਨਾਂ ਦਾ ਇੱਕ ਆਰਗੇਨਾਈਜ਼ਰ ਕਿਸਮ ਦਾ ਬੰਦਾ ਸੀ, ਆਰਗੇਨਾਈਜ਼ਰ ਮਤਲਬ ਕਹਿਣ ਦਾ ਭਾਵ ਹੈ ਕਿ ਜਿਹੜਾ ਇਹਨਾਂ ਨੂੰ ਐਡਵਾਈਜ਼ ਕਰਦਾ ਹੋਵੇ ਕਿ ਕਿਵੇਂ ਇਹਨਾਂ ਨੂੰ ਚੱਲਣਾ ਚਾਹੀਦਾ। ਉਹ ਕਹਿ ਰਿਹਾ ਸੀਗਾ ਕਿ ਲੋਕਾਂ ਦੀ ਮੈਮਰੀ ਅੱਜਕੱਲ ਬਹੁਤ ਸ਼ਾਰਟ ਹੈ, ਬਹੁਤ ਛੋਟੀ ਹੈ, ਲੋਕ ਛੇਤੀ ਭੁੱਲ ਜਾਂਦੇ ਨੇ, ਜੇ ਤੁਸੀਂ ਉਹਨਾਂ ਦਾ ਕੋਈ ਭਲਾ ਕਰੋ ਤਾਂ ਬਹੁਤ ਛੇਤੀ ਭੁੱਲ ਜਾਂਦੇ ਨੇ। ਇਸ ਕਰਕੇ ਅਸੀਂ ਲੋਕਾਂ ਦਾ ਭਲਾ ਉਦੋਂ ਕਰਨ ਦੀ ਸੋਚਾਂਗੇ ਜਦੋਂ ਇਲੈਕਸ਼ਨ ਈਅਰ ਹੋਊਗਾ, ਤਾਂ ਕਿ ਉਹਨਾਂ ਨੂੰ ਅਸੀਂ ਯਾਦ ਕਰਾ ਕੇ ਵੋਟਾਂ ਲੈ ਸਕੀਏ। ਮੈਂ ਇੱਕਦਮ ਹੈਰਾਨ ਸੀਗਾ ਕਿ ਇਹ ਕਿਵੇਂ ਦੀਆਂ ਗੱਲਾਂ ਕਰ ਰਿਹਾ ਹੈਗਾ ਬੰਦਾ। ਲੋਕਾਂ ਨੂੰ ਤਾਂ ਮਿਨੀਮਮ ਰਿਲੀਫ ਚਾਹੀਦਾ ਹੁੰਦਾਗਾ। ਜਿਹੜੇ ਆਪਾਂ ਨੂੰ ਪਤਾ ਪੰਜਾਬ 'ਚ ਇੱਕ ਵੱਡਾ ਸੈਕਸ਼ਨ ਹੈਗਾ ਜਿਹੜਾ ਅੱਜ ਦੇ ਟਾਈਮ ਮਹਿੰਗੇ ਇਲਾਜ ਅਫੋਰਡ ਨਹੀਂ ਕਰ ਸਕਦਾ, ਤੇ ਮਿਨੀਮਮ ਰਿਲੀਫ ਕੀ ਹੁੰਦਾਗਾ ਕਿ ਸਰਕਾਰ ਉਹਨਾਂ ਨੂੰ ਘੱਟੋ ਘੱਟ 10 ਲੱਖ ਰੁਪਏ ਦਾ, 5 ਲੱਖ ਰੁਪਏ ਦਾ, ਜਿੰਨੇ ਵੀ ਹੋ ਸਕੇ ਉਹਨੇ ਤੱਕ ਦਾ ਫ੍ਰੀ ਇਲਾਜ ਦੇਵੇ, ਤਾਂ ਕਿ ਉਹ ਸਿਰਫ ਔਰ ਸਿਰਫ ਉਹ ਇਸ ਕਰਕੇ ਨਾ ਮਰ ਜਾਣ ਵਿਚਾਰੇ ਕਿਉਂਕਿ ਉਹ ਗਰੀਬ ਸੀਗੇ। ਗਰੀਬਾਂ ਨੂੰ ਵੀ ਤਾਂ ਮਤਲਬ ਰਾਈਟ ਟੂ ਲੀਵ ਦਾ ਮਤਲਬ ਰਾਈਟ ਟੂ ਲਾਈਫ ਹੈਗੇ, ਉਹਨਾਂ ਨੂੰ ਵੀ ਉਹ ਵੀ ਜੋ ਸਕਦੇ ਨੇ। ਇਹ ਨਾ ਹੋਵੇ ਕਿ ਕਿਸੇ ਕ੍ਰੋਨਿਕ ਡਿਜ਼ੀਜ਼ ਕਰਕੇ ਉਹਨਾਂ ਦੀ ਡੈਥ ਹੋ ਜਾਵੇ। ਇਹ ਮੈਨੂੰ ਲੱਗਦਾ ਹੈਗਾ ਕਿ ਸਕੀਮਸ ਵਾਲੇ ਮਾਮਲੇ 'ਚ ਤਾਂ ਇਹ ਬਹੁਤ ਕਲੀਅਰ ਨੇ, ਇਲੈਕਸ਼ਨ ਈਅਰ 'ਚ ਜਾ ਕੇ ਕਰਨਗੇ। ਇਸੇ ਕਰਕੇ ਇਹਨਾਂ ਨੂੰ ਇਸ ਨੂੰ ਟਾਲ ਮਟੋਲ ਕਰ ਦਿੱਤਾ ਹੈ, ਤੇ ਇਸ ਹੈਲਥ ਦੀ ਜਿਹੜੀ ਇਹ ਸਕੀਮ ਸੀਗੀ 10 ਲੱਖ ਰੁਪਏ ਦੇ ਫ੍ਰੀ ਇਲਾਜ ਵਾਲਾ, ਇਹ ਕੋਸ਼ਿਸ਼ ਕਰਨਾ ਚਾਹ ਰਹੇ ਸੀ ਕਿ ਅਸੀਂ ਇਹਦਾ ਵੱਡਾ ਹਾਈਪ ਬਣਾਈਏ। ਇਸ ਟਾਈਮ ਹੜ੍ਹਾਂ ਦਾ ਮਾਹੌਲ ਹੈ ਤੇ ਲੋਕ ਇਹਨਾਂ ਦੇ ਜਿਹੜੇ ਇਹ ਐਡਵਰਟਾਈਜ਼ਮੈਂਟ ਵਗੈਰਾ ਵੀ ਕਰ ਰਹੇ ਸੀ, ਵਿਗਿਆਪਨ ਦੇ ਰਹੇ ਸੀ, ਉਹਨਾਂ 'ਚ ਇਹਨਾਂ ਨੂੰ ਉਹਨਾਂ ਰਿਸਪੌਂਸ ਨਹੀਂ ਮਿਲ ਰਿਹਾ ਸੀ। ਲੋਕ ਇਹਨਾਂ ਨੂੰ ਮਤਲਬ ਚੀਅਰ ਨਹੀਂ ਕਰ ਰਹੇ ਸੀਗੇ। ਇਸ ਕਰਕੇ ਇਹਨਾਂ ਨੂੰ ਜੀ ਇਹ ਚੀਜ਼ਾਂ ਟਾਲੀਆਂ ਨੇ। ਇਹਨਾਂ ਨੂੰ ਲੱਗਿਆ ਕਿ ਕਦੇ ਹੜ੍ਹਾਂ ਦੇ ਚੱਕਰਾਂ 'ਚ ਸਾਡਾ ਜਿਹੜਾ ਇਹ ਵੱਡੀ ਅਸੀਂ ਸਕੀਮ ਦੇਣੀ ਹੈ ਪੰਜਾਬ ਨੂੰ ਉਹ ਨਾ ਰੁਲ ਜਾਵੇ। ਜੀ ਇਸ ਕਰਕੇ ਇਹਨਾਂ ਨੂੰ ਟਾਲਿਆ ਗਿਆ। ਅਗਲੇ ਸਾਲ 2026 'ਚ ਤੁਸੀਂ ਦੇਖ ਲਿਓ ਜੇ ਇਹ ਲਾਂਚ ਕਰ ਦੇਣਗੇ। ਜੀ ਉਧਰ AI ਜਿੱਥੇ ਬਹੁਤ ਸਾਰੇ ਲੋਕਾਂ ਦੇ ਲਈ ਜੌਬ ਨੂੰ ਲੈ ਕੇ ਖਤਰਾ ਹੈ, ਉੱਥੇ ਹੀ AI ਦੇ ਨਾਲ ਜਦੋਂ ਵੀਡੀਓਜ਼ ਜਨਰੇਟ ਹੁੰਦੀਆਂ ਨੇ ਤਾਂ ਉਸ ਦੇ ਵਿੱਚ ਬਹੁਤ ਸਾਰੇ ਐਂਗਲ ਜਿਹੜੇ ਨੇ ਉਹ ਅਣਗੌਲੇ ਰਹਿ ਜਾਂਦੇ ਨੇ। ਬਹੁਤ ਕਹਿ ਲਈਏ ਵੀ ਇੱਕ ਮਿਸਯੂਜ਼ ਦਾ ਵੀ ਤਰੀਕਾ ਬਣ ਜਾਂਦਾ ਹੈ। ਇਹ ਹੁਣ ਮਾਮਲਾ ਸਾਹਮਣੇ ਆਇਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ, ਇਸ AI ਦੇ ਨਾਲ ਜਨਰੇਟ ਹੋਈ ਵੀਡੀਓ ਨੂੰ ਲੈ ਕੇ ਸਰਕਾਰ ਨੂੰ ਕਹਿੰਦੇ ਤੁਰੰਤ ਵੀਡੀਓ ਹਟਾਉਣ ਦੀ ਮੰਗ ਕਰ ਰਹੇ ਨੇ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਹੋਇਆ ਤੇ ਇਹ ਕੀ ਗੱਲਬਾਤ ਹੈ ਜੀ? ਕੀ ਇਹ ਵੀਡੀਓ ਦੇ ਵਿੱਚ ਅਜਿਹਾ ਸੀ ਜਿਹੜਾ AI ਦੇ ਨਾਲ ਜਨਰੇਟ ਕੀਤਾ ਹੋਇਆ? ਦੇਖੋ, ਇੱਕ ਵੀਡੀਓ ਸੀਗੀ ਜਿਹਦੇ 'ਚ ਇਹ ਦਿਖਾਇਆ ਗਿਆ ਸੀਗਾ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜੇ ਜਾਨਵਰ ਹੈਗੇ ਆ ਫਿਰ ਰਹੇ ਨੇ, ਤੇ ਬਹੁਤ ਮਤਲਬ ਅਜੀਬ ਕਿਸਮ ਦਾ ਵੀਡੀਓ ਸੀਗਾ। ਉਹ ਮੈਂ ਵੀ ਦੇਖਿਆ ਸੀ ਤੇ ਮੈਂ ਉਹਨੂੰ ਰਿਪੋਰਟ ਵੀ ਕੀਤਾ। AI ਦੇ ਥਰੂ ਬਹੁਤ ਸਾਰੀ ਵੀਡੀਓਜ਼ ਆਪਾਂ ਦੇਖ ਰਹੇ ਹਾਂ ਸਰਕੂਲੇਸ਼ਨ 'ਚ ਹੈਗੇ ਆ, ਜਿਹਦੇ 'ਚ ਕਿਤੇ ਨਾ ਕਿਤੇ ਸਿੱਖਾਂ ਦੇ ਜਿਹੜੇ ਧਾਰਮਿਕ ਸਥਲ ਨੇ ਉਹਨਾਂ ਨੂੰ ਲੈ ਕੇ AI ਵੀਡੀਓਜ਼ ਜਨਰੇਟ ਕੀਤੇ ਜਾ ਰਹੇ ਨੇ, ਦਰਬਾਰ ਸਾਹਿਬ ਨੂੰ ਲੈ ਕੇ ਖਾਸ ਕਰ। ਤੇ ਜਿਹੜੇ ਸ਼ਰਾਰਤੀ ਤੱਤਵ ਹੈਗੇ ਆ ਜਿਹੜੇ AI ਦਾ ਦੁਰਉਪਯੋਗ ਕਰਕੇ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੇ ਨੇ, ਜਾਂ ਫਿਰ ਸਿੱਖਾਂ ਦੇ ਜਿਹੜੇ ਧਾਰਮਿਕ ਸਥਲ ਨੇ ਉਹਨਾਂ ਦੀ ਬੇਅਦਬੀ ਕਰਨਾ ਚਾਹੁੰਦੇ ਨੇ ਡਿਜੀਟਲੀ, ਔਰ ਉਸ ਨੂੰ ਲੈ ਕੇ ਜਿਹੜੇ ਜਥੇਦਾਰ ਸ੍ਰੀ ਗਿਆਨੀ ਸ੍ਰੀ ਕੁਲਦੀਪ ਸਿੰਘ ਗੜਗੜ ਹੈਗੇ ਆ ਉਹ ਬੋਲੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਲਿਖਿਆਗਾ ਕਿ ਤਤਕਾਲ ਇਸ ਕਿਸਮ ਦੇ ਵੀਡੀਓਜ਼ ਤੇ ਰੋਕ ਲਾਈ ਜਾਵੇ ਤੇ ਇਹਨਾਂ ਨੂੰ ਬੈਨ ਕੀਤਾ ਜਾਵੇ। ਇਹ AI ਆਪਾਂ ਦੇਖ ਰਹੇ ਹਾਂ ਕਿ ਕਾਫੀ ਲੰਬੇ ਸਮਾਂ ਤੋਂ ਜਿਹੜੇ AI ਤੋਂ ਬਹੁਤ ਸਾਰੇ ਸਿੱਖ ਜਿਹੜੇ ਹਿਸਟੋਰੀਕਲ ਫਿਗਰਸ ਨੇ
ਉਹਨਾਂ ਦੀ ਵੀ ਤਸਵੀਰਾਂ ਬਣਾ ਰਹੇ ਨੇ, ਈਵਨ ਸਿੱਖ ਗੁਰੂਆਂ ਦੀ ਤੱਕ ਦੀਆਂ ਜਿਹੜੀਆਂ ਤਸਵੀਰਾਂ ਤੇ ਵੀਡੀਓਜ਼ ਬਣਾ ਰਹੇ ਨੇ, ਅਤੇ ਸਿੱਖ ਜਿਹੜੇ ਰਿਲੀਜੀਅਸ ਪਲੇਸਿਸ ਨੇ ਉਹਨਾਂ ਦੀ ਵੀਡੀਓਜ਼ ਜਨਰੇਟ ਕਰਦੇ ਰਹੇ ਨੇ। ਤਾਂ ਇਹ ਮੈਂ ਵੀ ਮੰਨਦਾ ਕਿ ਐਥਿਕਲੀ ਇਹ ਰੋਂਗ ਹੈ ਤੇ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ, ਰੋਕ ਵੀ ਲੱਗਣੀ ਚਾਹੀਦੀ। ਸਰਕਾਰ ਨੂੰ ਵੀ ਜਿਹੜੇ ਸਾਰੇ ਵੀਡੀਓਜ਼ ਨੇ ਇਹ ਸੋਸ਼ਲ ਮੀਡੀਆ ਤੋਂ ਹਟਾਏ ਜਾਣੇ ਚਾਹੀਦੇ। ਮਤਲਬ ਇਹ ਨਾ ਹੋਵੇ ਕਿ ਜਿਹੜਾ ਟੈਕਨੋਲੋਜੀ ਦਾ ਦੁਰਉਪਯੋਗ ਹੈ ਉਹ ਆਪਸੀ ਭਾਈਚਾਰਿਆਂ 'ਚ ਫੁੱਟ ਪਾਉਣ ਵਾਸਤੇ ਜਾਂ ਜਿਹੜੇ ਦੂਜੇ ਧਰਮ ਨੇ, ਖਾਸ ਕਰ ਘੱਟਗਿਣਤੀ ਦੇ ਜਿਹੜੇ ਧਰਮ ਨੇ, ਉਹਨਾਂ ਨੂੰ ਨੀਚਾ ਦਿਖਾਉਣ ਵਾਸਤੇ ਨਾ ਕੀਤੇ ਜਾਣ। ਤਾਂ ਇਹ ਜੀ ਇੱਕ ਕੰਸਰਨ ਤਾਂ ਹੈਗਾ। ਕੁਲਦੀਪ ਸਿੰਘ ਗੜਗੜ ਹੋਰਾਂ ਨੇ ਠੀਕ ਕੀਤਾ ਕਿ ਸਰਕਾਰ ਨੂੰ ਇੱਕ ਲੈਟਰ ਲਿਖਿਆਗਾ ਤੇ ਇਹਦੇ ਤੇ ਮੈਨੂੰ ਲੱਗਦਾ ਕਾਰਵਾਈ ਹੋਣੀ ਚਾਹੀਦੀ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ।